$3.12 ਵਾਹ ਵਾਹ ਰੀਫਰ ਦਾ $3.12 ਚੱਲਦਾ। ਜੇ ਮਿਡਵੈਸਟ ਦੇਖੀਏ $3.33। ਹੋਰ ਉਹਦੇ ਨਾਲ ਤੁਸੀਂ ਹੈਰਾਨੀ ਦੀ ਗੱਲ ਮੈਂ ਤੁਹਾਨੂੰ ਦੱਸਦਾ, ਜਿਹੜਾ ਫਲੈਟ ਬੈੱਡ ਹੈਗਾ, ਫਲੈਟ ਬੈੱਡ ਦਾ ਹੁਣ ਮੌਸਮ ਸ਼ੁਰੂ ਹੋ ਰਿਹਾ ਆਲਰੇਡੀ। ਜਿਹੜਾ ਫਲੈਟ ਬੈੱਡ ਦਾ ਸਪੌਟ ਰੇਟ ਆ $3.34 ਚੱਲਦਾ। ਇਹ ਸਾਰੇ ਰੇਟ ਜਿਹੜੇ ਨੇ ਬਹੁਤ ਤਗੜੇ ਚੱਲਦੇ ਨੇ ਤੇ ਬੈਸਟ ਟਾਈਮ ਹੈਗਾ। ਕੰਪਨੀਆਂ ਆਪਣੇ ਟਰੱਕ ਨੂੰ ਇੰਨੀ ਜਲਦੀ ਵਧਾ ਨਹੀਂ ਸਕਦੀਆਂ, ਪਰ ਓਨਰ ਆਪਰੇਟਰ ਨੂੰ ਬਹੁਤ ਜ਼ਿਆਦਾ ਬੈਨੀਫਿਟ ਆ। ਜੇ ਤੁਸੀਂ ਓਨਰ ਆਪਰੇਟਰ ਬਣਨਾ ਚਾਹੋ, USA ਟਰੱਕ ਸੇਲ ਕੋਲ 505 ਹਾਰਸ ਪਾਵਰ ਦੇ ਬਹੁਤ ਤਗੜੇ ਟਰੱਕ ਆ ਗਏ ਨੇ ਫਰੇਟ ਲਾਈਨਰ। ਤੁਸੀਂ ਸਾਡੀ ਵੈਬਸਾਈਟ ਤੇ ਚੈੱਕ ਕਰ ਸਕਦੇ ਹੋ ਜਾਂ ਸਾਨੂੰ ਕਾਲ ਕਰ ਸਕਦੇ ਹੋ। ਪੰਜਾਬੀ ਰੇਡੀਓ USA ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਅਮਨਦੀਪ ਸਿੰਘ ਝੰਡ ਤੇ ਅੱਜ ਦੇ ਦਿਨ ਮੇਰੇ ਨਾਲ USA ਟਰੱਕ ਸੇਲ ਬੇਕਰਸਫੀਲਡ ਫੋਂਟਾਨਾ ਇੰਡੀਆਨਾ ਸੈਕਰਾਮੈਂਟੋ ਵਾਲੇ ਸੈਯਦ ਭਾਜੀ ਮੌਜੂਦ ਹੁੰਦੇ ਨੇ। ਅਸੀਂ ਗੱਲਬਾਤ ਕਰਦੇ ਹਾਂ ਟਰੱਕਿੰਗ ਦੇ ਰਿਲੇਟਿਡ, ਮਾਰਕੀਟ ਦੇ ਕੀ ਹਾਲਾਤ ਹੈਗੇ ਨੇ, ਲੋਡ ਦੇ ਕੀ ਪ੍ਰਾਈਸ ਹੈਗੇ ਨੇ, ਜਾਂ ਟਰੱਕਾਂ ਦੇ ਬਾਬਤ ਕੀ ਨਿਊਜ਼ ਨਿਕਲ ਕੇ ਸਾਹਮਣੇ ਆਈ ਹੈਗੀ ਹੈ, ਉਹਦੇ ਤੇ ਅਸੀਂ ਗੱਲਬਾਤ ਕਰਦੇ ਹਾਂ। ਸਵਾਗਤ ਕਰਦੇ ਚੱਲਦੇ ਹਾਂ ਜੀ, ਫਿਰ ਗੱਲਬਾਤ ਨੂੰ ਸ਼ੁਰੂ ਕਰਦੇ ਹਾਂ। ਸੈਯਦ ਭਾਜੀ ਬਹੁਤ ਬਹੁਤ ਸਵਾਗਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਨਮਸਕਾਰ ਸਭ ਨੂੰ ਤੇ ਅਸਲਾਮ ਅਲੈਕੁਮ ਜੀ। ਸੈਯਦ ਭਾਜੀ, ਸਭ ਤੋਂ ਪਹਿਲਾਂ ਪ੍ਰੋਗਰਾਮ ਦੀ ਸ਼ੁਰੂਆਤ ਆਪਾਂ ਜੋ ਅਪਡੇਟ ਆਈ ਹੈਗੀ ਹੈ, ਡੈਫ ਕਈ ਸਾਡੇ ਵੀਰ ਜਿਹੜੇ ਨੇ ਉਹ ਟਰੱਕਾਂ ਦੇ ਵਿੱਚੋਂ ਕਢਵਾ ਦਿੰਦੇ ਹੈਗੇ ਨੇ ਤੇ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀਆਂ ਨੇ। ਪੁਲਿਸ ਵਾਲਿਆਂ ਨੇ ਘੇਰਿਆ ਹੈ, ਫਿਰ ਜਿਹੜੀ ਜੁਰਮਾਨੇ ਲਾਏ ਨੇ, ਟਿਕਟਾਂ ਦਿੱਤੀਆਂ ਗਈਆਂ ਨੇ। ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ, ਫਿਰ ਆਪਾਂ ਅੱਗੇ ਤੁਰਦੇ ਜੀ। ਜਿਹੜਾ ਕੁਝ ਦਿਨਾਂ ਪਹਿਲਾਂ ਨਿਊਜ਼ ਆਈ ਸੀ ਕਿ ਜਿਹੜਾ EPA ਹੈ ਉਹਨੇ ਥੋੜੀ ਜਿਹੀ ਨਰਮੀ ਕੀਤੀ ਹੈ ਡੈਫ ਦੇ ਅੰਦਰ, ਤੇ ਉਹਨਾਂ ਨੇ ਜਿਹੜੀ ਗੱਲ ਕੀਤੀ ਸੀ ਉਹ ਇੱਕ ਸੈਂਸਰ ਹੁੰਦਾ ਹੈ ਜਿਹੜਾ ਡੈਫ ਟੈਂਕ ਦੇ ਅੰਦਰ ਹੁੰਦਾ ਹੈ, ਕਿ ਉਹਨੂੰ ਹੁਣ ਜਿਹੜੀ ਆ OEM ਨੇ, ਜਿਹੜੇ ਮੈਨੂਫੈਕਚਰ ਨੇ, ਉਹਨੂੰ ਬਾਈਪਾਸ ਕਰ ਸਕਦੇ ਨੇ। ਉਹਦੀ ਰੀਜ਼ਨ ਇਹ ਸੀ ਕਿ ਉਹਦੇ 'ਚ ਵਾਰੰਟੀ ਇਸ਼ੂ ਬਹੁਤ ਜ਼ਿਆਦਾ ਆ ਰਹੇ ਸੀ, ਉਹ ਕਰਕੇ ਟਰੱਕ ਡੀਰੇਟ ਹੋ ਜਾਂਦਾ ਸੀ ਤੇ ਉਹਦੀ ਵਜ੍ਹਾ ਤੋਂ ਬਹੁਤ ਜ਼ਿਆਦਾ ਲਾਸ ਹੁੰਦਾ ਸੀ। ਆਫ ਕੋਰਸ ਡਾਊਨ ਟਾਈਮ ਬਹੁਤ ਵੱਧ ਜਾਂਦਾ ਸੀ ਤੇ ਉਹ ਜਿਹੜਾ ਪਾਰਟ ਆ ਉਹ ਬਾਰ-ਬਾਰ ਖਰਾਬੀ ਕਰਦਾ ਸੀ। ਤੇ EPA ਨੇ ਜਿਹੜਾ ਨਿਊਜ਼ ਦਿੱਤੀ ਸੀ ਕਿ ਇਹ ਪਾਰਟ ਨੂੰ ਅਸੀਂ ਜਿਹੜਾ ਮੈਨੂਫੈਕਚਰ ਨੂੰ ਅਲਾਉ ਕੀਤਾ ਹੈ ਕਿ ਉਸ ਪਾਰਟ ਨੂੰ ਤੁਸੀਂ ਬਾਈਪਾਸ ਕਰ ਸਕਦੇ ਹੋ। ਕਿੱਦਾਂ ਬਾਈਪਾਸ ਕਰ ਸਕਦੇ ਹੋ? ਸੌਫਟਵੇਅਰ ਅਪਡੇਟ ਕਰਕੇ, ਜਿਹੜੇ ਉਹ ਪਾਰਟ ਨੂੰ ਪ੍ਰੋਬਲਮ ਨਹੀਂ ਆਈ। ਇਹਦੇ ਨਾਲ ਹੀ ਇੱਕ ਹੋਰ ਅਪਡੇਟ ਆ ਗਈ ਸੀ ਕਿ ਜਿਹੜਾ ਡੈਫ ਰਿਲੇਟਡ ਬਾਈਪਾਸ ਕਰਕੇ ਜਿਹੜਾ ਜੇਲ ਟਾਈਮ ਸੀਗਾ ਉਹ ਖਤਮ ਕਰ ਦਿੱਤਾ ਗਿਆ। ਜੇਲ ਟਾਈਮ ਖਤਮ ਕਰ ਦਿੱਤਾ ਗਿਆ। ਹੁਣ ਜਦੋਂ ਮੀਡੀਆ ਤੇ ਤੁਹਾਨੂੰ ਪਤਾ ਨਿਊਜ਼ ਚੱਲਦੀ ਹੈ, ਹਰ ਬੰਦਾ ਆਪਣਾ ਉਹਦਾ ਐਨਾਲਾਈਜ਼ ਕਰਦਾ ਹੈ, ਤੇ ਲੋਕਾਂ ਨੇ ਐਨਾਲਾਈਜ਼ ਇਹ ਕਰਿਆ ਕਿ ਜਿਹੜਾ ਡੈਫ ਬਾਈਪਾਸ ਹੁਣ ਲੀਗਲ ਹੋ ਗਿਆ, ਤੇ ਉਹ ਗਲਤ ਗੱਲ ਹੈ। ਆਫ ਕੋਰਸ ਇਹ ਪੋਸੀਬਲ ਹੀ ਨਹੀਂ ਹੈ, ਡੈਫ ਨੂੰ ਤੁਸੀਂ ਖਤਮ ਨਹੀਂ ਕਰ ਸਕਦੇ, ਕਿਉਂਕਿ ਉਹਦੇ ਬਿਨਾਂ ਤੇ ਦੇਖੋ ਸਾਹ ਲੈਣਾ ਮੁਸ਼ਕਿਲ ਹੋ ਜਾਣਾ। ਉਹਦਾ ਕਰਕੇ ਉਹਨਾਂ ਨੇ ਕਿਹਾ ਕਿ ਹੁਣ ਇਹਦਾ ਇਹ ਨਹੀਂ ਕਰਾਂਗੇ ਕਿ ਜਿਹੜਾ EPA ਨੇ ਕਿਹਾ ਕਿ ਜੇਲ੍ਹ ਨਹੀਂ ਭੇਜਾਂਗੇ, ਪਰ ਫਾਈਨ ਹੋ ਸਕਦਾ ਹੈ, ਤੇ ਫਾਈਨ ਹੈਗਾ $45,268 ਪਰ ਵਹੀਕਲ। ਚਲੋ, ਉਹਦਾ ਮਕਸਦ ਕੀ ਹੈ? ਜੇ ਆਪਣੇ ਕੋਲ 5 ਟਰੱਕ ਨੇ ਤੇ $45,268 ਮਲਟੀਪਲਾਈ ਬਾਈ 5, ਜੇ ਇੱਕ ਟਰੱਕ ਹੈ ਤਾਂ 45,000। ਹੁਣ ਰੀਸੈਂਟਲੀ ਤੁਸੀਂ ਸੋਸ਼ਲ ਮੀਡੀਆ 'ਚ ਦੇਖਿਆ, ਸਾਡੇ ਡਾਇਰੈਕਟ ਕਸਟਮਰ ਨੇ ਜਿਨ੍ਹਾਂ ਕੋਲ ਇਨਫੋਰਮੇਸ਼ਨ ਆ, ਮੈਂ ਉਹਨਾਂ ਨਾਲ ਗੱਲ ਕੀਤੀ। ਉਹਨਾਂ ਦੇ ਜਿਹੜੇ ਇੱਕ ਓਨਰ ਆਪਰੇਟਰ ਸੀਗੇ, ਉਹ ਕੈਲੀਫੋਰਨੀਆ 'ਚ ਪੁੱਲ ਹੋਏ। ਉਹਨਾਂ ਨੇ ਸਨੀਫਰ ਡਿਵਾਈਸ ਲਗਾਈ ਹੁੰਦੀ ਆ, ਉਹਨੂੰ ਪੁੱਲ ਕੀਤਾ। ਜਦੋਂ ਉਹਨੂੰ ਚੈੱਕ ਕੀਤਾ ਤੇ ਉਹ ਡੈਫ ਬਾਈਪਾਸ ਸੀਗਾ, ਤੇ ਉਹਨਾਂ ਨੂੰ ਉਧਰ ਹੀ ਔਨ ਦਾ ਸਪਾਟ ਜਿਹੜਾ $12,200 ਦਾ ਉਹਨਾਂ ਨੂੰ ਫਲਰਾ ਪੜਾਇਆ ਤੇ ਨਾਲ ਕੀਤਾ ਕਿ ਇਹਨੂੰ ਠੀਕ ਕਰਾ ਕੇ ਜਿਹੜਾ ਮਹੀਨੇ ਦੇ ਅੰਦਰ ਦੋ। ਹੁਣ ਤੁਹਾਨੂੰ ਪਤਾ ਡੈਫ ਬਾਈਪਾਸ ਕਰਾਉਣਾ ਤੇ ਬਹੁਤ ਤਰੀਕੇ ਨਾਲ ਹੁੰਦਾ, ਕਈ ਸੁਰਾਖ ਕਰ ਦਿੰਦੇ, ਕੋਈ ਕੁਝ ਕਰ ਦਿੰਦੇ, ਕੋਈ ਕੁਝ ਕਰ ਦਿੰਦੇ, ਪਰ ਉਹਨੂੰ ਠੀਕ ਕਰਨਾ ਮੇਰੀ ਬੁੱਕ 'ਚ ਨੈਕਸਟ ਟੂ ਇੰਪੋਸੀਬਲ। ਜਾਂ ਤੇ ਪੂਰਾ ਉਹਦਾ ਸਾਰਾ ਜਿਹੜਾ ਡੈਫ ਦਾ ਸਿਸਟਮ ਚੇਂਜ ਕਰਾਓ $24-25,000 ਦਾ, ਜਾਂ ਉਹਨੂੰ ਠੀਕ ਕਰਾਓ, ਜਿਹੜਾ ਬਹੁਤ ਇੰਪੋਸੀਬਲ ਜਿਹਾ ਕੰਮ ਆ। ਜਿਹੜੇ ਮੈਂ ਸਭ ਤੋਂ ਜਿਹੜੇ ਮੈਂ ਇੱਕ ਵੀਰ ਵਾਸਤੇ ਮੈਂ ਹੈਲਪ ਕਰਨ ਵਾਸਤੇ 2-3 ਜਗ੍ਹਾ ਤੇ ਕਾਲਾਂ ਕੀਤੀਆਂ ਆਪਣੇ ਜਾਣਨ ਵਾਲਿਆਂ ਨੂੰ, ਤੇ ਮਿਨੀਮਮ ਮੈਨੂੰ ਐਸਟੀਮੇਟ ਮਿਲਿਆ ਉਹ $15,000 ਸੀਗਾ। ਨਹੀਂ, $15,000। ਕਹਿਣ ਦਾ ਮਕਸਦ ਡੈਫ ਨੂੰ ਬਾਈਪਾਸ ਨਹੀਂ ਕਰਾਉਣਾ ਚਾਹੀਦਾ, ਡੈਫ ਦੀ ਮੇਨਟੇਨੈਂਸ ਕਰਾ ਲਓ, ਡੈਫ ਦਾ ਜਿਹੜਾ ਸੈਂਸਰ ਖਰਾਬ ਉਹ ਠੀਕ ਕਰਾ ਲਓ, ਜਿਹੜਾ DPF ਕਲੀਨ ਕਰਾਣਾ ਉਹ USA DPF ਕਲੀਨ ਤੋਂ ਠੀਕ ਕਰਾ ਲਓ, ਤੇ ਆਪਣਾ ਸਿਸਟਮ ਚਲਾਈ ਰੱਖੋ। ਤੇ ਖਾਲੀ ਕੈਲੀਫੋਰਨੀਆ ਦੀ ਗੱਲ ਨਹੀਂ ਹੋ ਰਹੀ, EPA ਜਿਹੜਾ ਹੈ ਇਹ ਫੈਡਰਲ ਦੀ ਗੱਲ ਹੋ ਰਹੀ ਹੈ। ਹੁਣ ਇਨਫੋਰਸਮੈਂਟ ਜਿਹੜੀ ਹੈਗੀ ਨਾ, ਉਹ ਕੈਲੀਫੋਰਨੀਆ ਕਰ ਰਿਹਾ ਫॉर श्योर, ਨਿਊਯਾਰਕ ਕਰ ਰਿਹਾ,
ਫॉर श्योर, ਕੋਲੋਰਾਡੋ ਕਰ ਰਿਹਾ ਹੈ ਫॉर श्योर, ਤੇ ਟੈਕਸਿਸ ਕਰ ਰਿਹਾ ਹੈ। ਆਪਣੇ ਕੋਲ ਜਿਹੜੀ ਖਬਰ ਆਂਦੀ ਸੀ ਟੈਕਸਿਸ 'ਚ ਬਹੁਤ ਟਰੱਕ ਬਾਈਪਾਸ ਨੇ, ਬਹੁਤ ਟਰੱਕ ਬਾਈਪਾਸ ਨੇ, ਪਰ ਹੁਣ ਮੈਂ ਕਨਫਰਮ ਕਰ ਰਿਹਾ, ਮੈਂ ਸਾਰੀ ਸਟੱਡੀ ਕਰਕੇ ਤੁਹਾਨੂੰ ਦੱਸ ਰਿਹਾ, ਟੈਕਸਿਸ ਵਿੱਚ ਵੀ ਡੀਪੀਐਫ ਬਾਈਪਾਸ ਕਰਨ ਦੇ ਬਹੁਤ ਲਾਜ਼ ਰੈਗੂਲੇਸ਼ਨ ਇਸ ਵੇਲੇ ਸਟਰੋਂਗ ਨੇ, ਤੇ ਉਹ ਬਹੁਤ ਜ਼ਿਆਦਾ ਜਿਹੜਾ ਨਾ ਉਹ ਉਦੋਂ ਫੋਰਸ ਕਰ ਰਹੇ ਨੇ। ਉਹਦੀ ਰੀਜ਼ਨ ਤੁਸੀਂ ਸਮਝੋ ਕਿ ਜਿਹੜੇ এনवायरमेंट ਆ ਉਹ ਬਹੁਤ ਇੰਪੋਰਟੈਂਟ ਆ ਇਹਨਾਂ ਕੰਟਰੀਆਂ ਵਾਸਤੇ। ਆਪਣੇ ਕੰਟਰੀਆਂ 'ਚ ਤੁਹਾਨੂੰ ਪਤਾ ਹੈ ਕਿ ਹੁਣ ਜਿਹੜਾ ਕਹਿੰਦੇ ਸੀ ਦਿੱਲੀ ਦੀ ਜਿਹੜੀ ਆ 에ਅਰ ਪੋਲੂਸ਼ਨ ਇੰਨੀ ਜ਼ਿਆਦਾ ਹੈ ਕਿ ਲੋਕੀ ਸਾਹ ਨਹੀਂ ਲੈ ਸਕਦੇ, ਉਹ ਬੱਚਿਆਂ ਨੂੰ ਛੁੱਟੀ ਕਰਨੀ ਪੈਂਦੀ ਆ, ਤੇ ਫਿਰ ਉਹਦੇ ਬਾਅਦ ਸਮੌਗ ਦਾ ਮਕਸਦ ਬਹੁਤ ਪ੍ਰੋਬਲਮ ਹੈਗਾ, ਐਕਸੀਡੈਂਟ ਹੋ ਜਾਂਦੇ ਇੰਨੇ ਸਾਰੇ। ਉਹਦੇ ਬਾਅਦ ਹੋਰ ਜਿਹੜੇ ਆਪਣੇ ਸਿਟੀ ਨੇ ਤੁਹਾਨੂੰ ਪਤਾ ਹੀ ਆ, ਉਹਦੇ 'ਚ ਬਹੁਤ ਪ੍ਰੋਬਲਮ ਆ ਰਹੀ ਆ। ਹੁਣ ਅਸੀਂ ਹੁਣ ਵੇਕਅਪ ਹੋਏ ਆ ਤਾਂ ਆਪਾਂ EPA ਕਰਨ ਲੱਗੇ ਆ, EPA ਦੀ ਤਰ੍ਹਾਂ ਦਾ ਜਿਹੜਾ ਹੈਗਾ এনवायरमेंटल ਪ੍ਰੋਟੈਕਸ਼ਨ ਕਰਨ ਲੱਗੇ ਆ। ਇਹ ਕੰਟਰੀਆਂ 'ਚ ਹੈਗੀ। ਹਾਂ, ਇਹ ਕੰਟਰੀ ਜਿਹੜੇ ਹੈਗੇ ਨੇ ਆਪਣੇ ਆਪ ਨੂੰ ਇੰਪਰੂਵ ਕਰਦੇ ਰਹਿੰਦੇ ਨੇ। ਜਿਵੇਂ ਹੁਣ US ਨੇ ਤੁਹਾਨੂੰ ਸਾਹਮਣੇ ਜਿਹੜੀ ਉਹਨਾਂ ਨੇ ਦੇਖਿਆ ਕਿ ਕੋਈ ਪੁਰਜਾ ਜਿਹੜਾ ਉਹ ਤੰਗ ਕਰਦਾ ਸੀ, ਉਹਨੂੰ ਪੁਰਜੇ ਨੂੰ ਬਾਈਪਾਸ ਕਰ ਦਿੱਤਾ, ਉਹਨੂੰ ਕਹਿੰਦੇ DPF ਸੈਂਸਰ ਨੂੰ ਬਾਈਪਾਸ ਕਰ ਦਿੱਤਾ, DEF ਸੈਂਸਰ ਨੂੰ ਬਾਈਪਾਸ ਕਰ ਦਿੱਤਾ। ਹੁਣ ਉਹੀ ਕੰਮ ਜਿਹੜਾ NOx ਸੈਂਸਰ ਕਰਿਆ ਕਰਨਗੇ, ਜਿਹੜੇ ਐਫੀਸ਼ੀਐਂਸੀ ਨੂੰ ਚੈੱਕ ਕਰਿਆ ਕਰਨਗੇ। ਜੀ ਜੀ ਬਿਲਕੁਲ ਜੀ, ਔਰ ਇਹ ਸਾਰੀਆਂ ਚੀਜ਼ਾਂ ਤਾਂ ਚੱਲ ਹੀ ਰਹੀਆਂ ਹੈਗੀਆਂ। ਦੂਜੇ ਪਾਸੇ ਨਾਨ ਡੋਮਿਸਾਈਲ ਨੂੰ ਲੈ ਕੇ ਇੰਡੀਆਨਾ ਤੋਂ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਉੱਥੇ ਵੀ ਜਿਹੜਾ ਇਹਨਾਂ ਦੇ ਉੱਪਰ ਸਕੰਜਾ ਜਿਹੜਾ ਸਾਡੇ ਟਰੱਕ ਵਾਲੇ ਵੀਰਾਂ ਦੇ ਉੱਪਰ ਕੱਸਣ ਦੇ ਲਈ ਜਿੰਨੇ ਵੀ ਲਾਇਸੈਂਸ ਧਾਰਕ ਨੇ, ਜਿਹੜੇ ਕੱਚੇ ਬੰਦੇ ਨੇ, ਜਿਹੜੇ ਨਾਨ ਡੋਮਿਸਾਈਲ ਦੇ ਘੇਰੇ ਦੇ ਵਿੱਚ ਆਉਂਦੇ ਨੇ, ਉਹਨਾਂ ਦੇ ਲਾਇਸੈਂਸ ਰੱਦ ਕਰਨ ਦੀ ਪ੍ਰਕਿਰਿਆ ਨੂੰ ਅੱਗੇ ਵਧਾ ਦਿੱਤਾ ਗਿਆ। ਸਈਦ ਭਾਜੀ, ਇਹਦੇ ਬਾਰੇ ਜਾਣਕਾਰੀ ਹੈਗੀ ਤਾਂ ਇਹ ਵੀ ਸਾਂਝ ਪਵਾ ਦਿਓ ਜੀ। ਜੀ ਜੀ, ਇਹ ਰੀਸੈਂਟਲੀ ਜਿਹੜਾ ਇਹ ਇੰਪਲੀਮੈਂਟ ਕੀਤਾ ਹੈ ਇਫੈਕਟਿਵ April 1 ਨੂੰ, ਜਿਹੜਾ ਇੰਡੀਆਨਾ ਜਿਹੜਾ ਹੈ ਉਹ ਹੁਣ ਨਾਨ ਡੋਮਿਸਾਈਲ ਰਿਵੋਕ ਕਰ ਰਿਹਾ ਹੈ, ਤੇ ਉਹਦੇ 'ਚ ਛੋਟੀ ਜਿਹੀ ਉਹਨਾਂ ਨੇ ਮਤਲਬ ਇੱਕ ਈਜ਼ ਦਿੱਤੀ ਹੈ, ਜਿਹੜਾ H2A, H2B ਤੇ E2, ਜਿਵੇਂ ਕੈਲੀਫੋਰਨੀਆ ਨੇ ਕੀਤਾ ਸੀ, ਜਿਵੇਂ ਫੈਡਰਲ ਨੇ ਕੀਤਾ ਸੀ, ਉਹਨਾਂ ਨੂੰ ਇਹਦੀ ਮਤਲਬ ਛੂਟ ਆ। ਉਹਦੇ ਛੱਡ ਕੇ ਜਿੰਨੇ ਵੀ CDL ਨੇ, ਉਹ ਨਾਨ ਡੋਮਿਸਾਈਲ ਨੇ, ਉਹ ਸਾਰੇ ਖਤਮ ਹੋ ਜਾਣਗੇ। ਤੇ ਜਿਨ੍ਹਾਂ ਦੇ ਉਹ ਕਹਿੰਦੇ ਕਿ ਜਿਨ੍ਹਾਂ ਦਾ ਆਲਰੇਡੀ ਸਟੇਟਸ ਚੇਂਜ ਹੋ ਸਕਿਆ, ਜਿਨ੍ਹਾਂ ਕੋਲ ਗ੍ਰੀਨ ਕਾਰਡ ਆ ਚੁੱਕੇ ਨੇ, ਜਾਂ ਜਿਨ੍ਹਾਂ ਦੀ ਨੈਸ਼ਨੈਲਿਟੀ ਹੋ ਚੁੱਕੀ ਹੈ, ਉਹ ਆ ਕੇ ਆਪਣੇ ਸਿਸਟਮ ਨੂੰ ਅਪਡੇਟ ਕਰਾ ਲੈਣ, ਨਹੀਂ ਤੇ ਉਹਨਾਂ ਦਾ ਵੀ ਲਾਇਸੈਂਸ ਕੈਂਸਲ ਆ। ਇਹੀ ਚੀਜ਼ ਜਿਹੜੀ ਅਸੀਂ ਕੈਲੀਫੋਰਨੀਆ 'ਚ ਦੇਖੀ ਸੀ। ਹੁਣ ਕੈਲੀਫੋਰਨੀਆ 'ਚ ਕੋਰਟ ਦਾ ਜਿਹੜਾ ਆਰਡਰ ਸੀਗਾ ਉਹ ਥੋੜਾ ਜਿਹਾ ਸਾਨੂੰ ਅੰਡਰਸਟੈਂਡ ਨਹੀਂ ਹੋਇਆ। ਮੈਂ ਤੁਹਾਨੂੰ ਆਪਣੀ ਐਗਜ਼ਾਮਪਲ ਦੇਣਾ। ਮੈਂ ਗਿਆ ਸੀ, ਮੇਰੇ ਕੋਲ E2 ਹੈਗਾ, ਮੇਰਾ ਲਾਇਸੈਂਸ ਤੇ ਹੋਣਾ ਚਾਹੀਦਾ ਸੀ, ਪਰ ਉਹਨਾਂ ਨੇ ਕਿਹਾ ਜੀ ਤੁਹਾਡਾ ਲਾਇਸੈਂਸ ਨਹੀਂ ਹੈਗਾ। ਉਹਦੇ ਬਾਅਦ ਮੈਂ ਚਲੇ ਗਿਆ ਕੈਲੀਫੋਰਨੀਆ DMV, ਉਹਨਾਂ ਨੇ ਕਿਹਾ ਜੀ ਐਪਲੀਕੇਸ਼ਨ ਵਗੈਰਾ ਫਿਲ ਕਰ ਦਿਓ ਤੇ ਥੈਂਕ ਯੂ ਵੈਰੀ ਮਚ। ਮੈਂ ਕਿਹਾ ਇਹਦਾ ਕੋਈ ਰਸੀਦ ਦਿਓ, ਕੋਈ ਐਪਲੀਕੇਸ਼ਨ ਮੈਂ ਛੱਡ ਕੇ ਜਾ ਰਿਹਾ ਜਿਵੇਂ ਤੁਸੀਂ ਅਲਾਉ ਕਰਦੇ ਹੋ, ਉਹਦਾ ਕੋਈ ਅਪਡੇਟ ਦਿਓ। ਉਹਨਾਂ ਕਿ ਜਦੋਂ ਅਪਡੇਟ ਆਏਗਾ ਤੁਹਾਨੂੰ ਈਮੇਲ ਕਰ ਦਾਂਗੇ। ਤੇ ਕਹਿਣ ਦਾ ਮਕਸਦ ਹੈ ਕਿ ਉਹ ਡਿਲੇ ਪ੍ਰੈਕਟਿਸ ਆ। ਮੈਂ ਆਪਣੀ ਤੁਹਾਨੂੰ ਐਗਜ਼ਾਮਪਲ ਦੇ ਰਿਹਾ। ਸੇਮ ਥਿੰਗ ਜਿਹੜਾ ਇੰਡੀਆਨਾ 'ਚ ਹੁਣ ਸ਼ੁਰੂ ਹੋ ਗਿਆ। ਇਹ ਚੀਜ਼ਾਂ ਜਿਹੜੀਆਂ ਨੇ ਇਹ ਡੈਫੀਨੇਟਲੀ ਜਿਹੜੀਆਂ ਨੇ ਇਹ ਇੰਪਲੀਮੈਂਟ ਹੋ ਚੁੱਕੀਆਂ ਨੇ। ਬਹੁਤ ਸਾਰੇ ਵੀਰ ਨੇ ਜਿਹੜੇ ਮੈਨੂੰ ਪਤਾ ਉਹ ਬਿਨਾਂ ਲਾਇਸੈਂਸ ਦੇ ਚਲਾਈ ਜਾ ਰਹੇ ਨੇ, ਇਹ ਸਮਝ ਕੇ ਕਿ ਜਦੋਂ ਦੇਖਿਆ ਜਾਏਗਾ ਜਿਹੜਾ ਹੋਏਗਾ ਤੇ ਭਾਈ ਤੁਹਾਡੀ ਇੰਸ਼ੋਰੈਂਸ ਵੀ ਜਿਹੜੀ ਆ ਖਤਮ ਹੋ ਚੁੱਕੀ ਆ, ਤੁਹਾਡੇ ਜਿਹੜੇ ਨੇ ਲਾਇਸੈਂਸ ਵੀ, ਉਹਦੇ ਬਾਅਦ ਹੋਰ ਬਹੁਤ ਸਾਰੀ ਪ੍ਰੋਬਲਮ ਆ ਸਕਦੀਆਂ ਨੇ। ਮੈਂ ਤੁਹਾਨੂੰ ਇੱਕ ਛੋਟਾ ਜਿਹਾ ਆਈਡੀਆ ਦਿੰਦਾ। ਜੇ ਤੁਸੀਂ ਚਾਹੁੰਦੇ ਹੋ ਕਿ ਡਾਊਨ ਦਾ ਰੋਡ ਤੁਹਾਡਾ ਜਿਹੜਾ ਸਿਟੀਜ਼ਨ ਸਟੇਟਸ ਹੋ ਜਾਏ ਤੇ ਤੁਹਾਡਾ ਪ੍ਰੋਸੈਸ ਚੱਲਦਾ, ਜੇ ਇਦਾਂ ਦਾ ਕੋਈ ਪ੍ਰੋਬਲਮ ਆ ਗਿਆ, ਜੇ ਉਹਨਾਂ ਨੇ ਦੇਖਿਆ ਕਿ ਤੁਸੀਂ ਫੜੇ ਗਏ ਹੋ, ਐਕਸੀਡੈਂਟ ਹੋ ਗਿਆ ਜਾਂ ਕੋਈ ਹੋਰ ਚੱਕਰ ਹੋ ਗਿਆ, ਉਹ ਤੁਹਾਡੀ ਨੈਸ਼ਨੈਲਿਟੀ ਦੇ ਜਦੋਂ ਫਾਈਨਲ ਹੋਏਗਾ ਉਹਦੇ 'ਚ ਵੀ ਬਹੁਤ ਜ਼ਿਆਦਾ ਪ੍ਰੋਬਲਮ ਕਰ ਸਕਦਾ ਹੈ। ਤੇ ਪਲੀਜ਼ ਜੇ ਤੁਸੀਂ ਇਸ ਸਿਚੁਏਸ਼ਨ ਹੋ, ਆਪਣੇ ਆਪ ਨੂੰ ਬਿਲਕੁਲ ਹੀ ਐਕਸਪੋਜ਼ ਨਾ ਕਰੋ, ਤੇ ਜਿਹੜਾ ਆਪਣਾ ਲੀਗਲ ਸਟੇਟਸ ਆ ਉਹਦੇ ਨਾਲ ਚੱਲੋ। ਕੋਈ ਗੱਲ ਨਹੀਂ ਜੇ ਆਪਾਂ 6-7 ਮਹੀਨੇ ਸਾਲ ਇੱਕ ਟਰੱਕ ਨਹੀਂ ਚਲਾਵਾਂਗੇ, ਚੰਗਾ ਟਾਈਮ ਵੀ ਦੇਖਿਆ, ਥੋੜਾ ਸਿੱਖਣ ਦਾ ਟਾਈਮ ਵੀ ਦੇਖ ਲਈਏ, ਉਹਦੇ ਬਾਅਦ ਫਿਰ ਆਪਾਂ ਚਲਾ ਲਾਂਗੇ ਟਰੱਕ। ਜੀ ਬਿਲਕੁਲ ਜੀ। ਔਰ ਸਈਦ ਭਾਜੀ, ਡੈਫ ਕਲੀਨਿੰਗ ਜਦੋਂ ਆਪਾਂ ਸ਼ੁਰੂਆਤ ਦੇ ਵਿੱਚ ਗੱਲ ਕਰ ਰਹੇ ਸੀਗੇ ਕਿ ਟਰੱਕ ਵਾਲੇ ਵੀਰੇ ਸਾਡੇ ਕਈ ਕਢਵਾ ਦਿੰਦੇ ਹੈਗੇ ਨੇ ਡੈਫ, ਤਾਂ ਇਹਨੂੰ ਸਾਫ਼ ਕਰਨ ਦੀ ਪ੍ਰਕਿਰਿਆ ਜਿਹੜੀ ਤੁਸੀਂ ਵਿੰਨੀ ਹੋਈ ਹੈ, ਜਿਹੜੀ ਮੁਹਿੰਮ ਚੱਲ ਰਹੀ ਹੈ ਤੁਹਾਡੀ, ਜਿਹੜੇ ਉੱਪਰ ਤੁਸੀਂ ਕੰਮ ਕਰ ਰਹੇ ਹੋ ਕਿ ਟਰੱਕਾਂ ਦੀ ਡੈਫ ਜਿਹੜੀ ਹੈ ਵਧੀਆ ਤਰੀਕੇ ਨਾਲ ਕਲੀਨ ਕਰ ਸਕਦੇ ਆ, ਨੋ ਓਪਨ ਬਾਕਸ ਨਵੀਂ ਟੈਕਨੋਲੋਜੀ ਜਿਹੜੀ ਤੁਸੀਂ ਲੈ ਕੇ ਆਏ ਹੈਗੇ ਹੋ, ਇਹਦੇ ਬਾਰੇ ਵੀ ਸਾਡੇ ਦਰਸ਼ਕਾਂ ਨਾਲ ਝਾਤ ਪਾਓ। ਆ ਰਹੇ ਤੁਹਾਡੇ ਕੋਲ ਕਸਟਮਰ ਕਿੰਨੇ ਕਲੀਨ ਕਰਕੇ ਤੇ ਕੀ ਰਿਵਿਊ ਹੈਗੇ ਉਹਨਾਂ ਦੇ ਜੀ? ਦੇਖੋ, ਗੱਲ ਸ਼ੁਰੂ ਹੁੰਦੀ ਆ ਸਾਰੀ ਅਫੋਰਡੇਬਿਲਿਟੀ ਤੋਂ। ਹੁਣ ਇਸ ਵੇਲੇ ਜਿਹੜਾ ਸਿਸਟਮ ਵਧੀਆ ਚੱਲ ਰਿਹਾ, ਆਪਾਂ ਰੇਟਾਂ ਦੀ ਹੁਣ ਡਿਸਕਸ ਕਰਾਂਗੇ ਇਹਦੇ ਬਾਅਦ, ਪਰ ਲੋਕਾਂ ਦੀ ਅਫੋਰਡੇਬਿਲਿਟੀ ਹੈਗੀ ਇਸ ਵੇਲੇ। ਜਿਹਨਾਂ ਕੋਲ CDL ਹੈਗਾ, ਜਿਹੜੇ ਟਰੱਕ ਚਲਾ ਰਹੇ ਨੇ, ਜਾਂ ਜਿਹੜੇ ਓਨਰ ਨੇ ਉਹਨਾਂ ਕੋਲ ਡਰਾਈਵਰ ਹੈਗੇ ਟਰੱਕ ਚਲਾ ਰਹੇ ਨੇ, ਹੁਣ ਉਹ ਥੋੜੇ ਜਿਹੇ
ਆਪਣੇ ਸਿਸਟਮ ਨੂੰ ਬਿਹਤਰ ਕਰ ਰਹੇ ਨੇ। ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਉਹਨਾਂ ਦੀ ਐਕਸਪੈਂਸ ਕਿੰਨਾ ਹੈਗਾ ਪਰ ਮਾਈਲ ਤੇ ਪ੍ਰੋਫਿਟੇਬਿਲਿਟੀ ਪਰ ਮਾਈਲ ਕਿੰਨੀ ਹੈਗੀ। ਜਦੋਂ ਇਹਨਾਂ ਚੀਜ਼ਾਂ ਨੂੰ ਦੇਖੀਏ ਤੇ ਹੁਣ ਨਾਲ ਇੱਕ ਬਹੁਤ ਜ਼ਿਆਦਾ ਇੰਪੋਰਟੈਂਟ ਚੀਜ਼ ਹੈ ਅਦਰ ਦੈਨ ਦਾ ਇਕਵਿਪਮੈਂਟ, ਅਦਰ ਦੈਨ ਦਾ ਡੀਜ਼ਲ, ਅਦਰ ਦੈਨ ਦਾ ਇੰਸ਼ੋਰੈਂਸ, ਅਦਰ ਦੈਨ ਦਾ ਡਰਾਈਵਰ ਐਕਸਪੈਂਸ, ਉਹ ਹੈਗੀ ਮੇਨਟੇਨੈਂਸ। ਮੇਨਟੇਨੈਂਸ ਜਿਹੜਾ ਬਹੁਤ ਸਾਰੇ ਹੋਰ ਇੰਪੋਰਟੈਂਟ ਚੀਜ਼ਾਂ ਸੀਗੀਆਂ ਜਿਹੜੀਆਂ ਆਪਾਂ ਕਮਿਊਨਿਟੀ ਨੇ ਸਾਡੀ ਲਰਨ ਕਰ ਲਈਆਂ ਨੇ। ਜਿਵੇਂ ਆਪਾਂ ਗੱਲ ਕੀਤੀ ਸੀ ਇੰਜਨ ਆਵਰ ਦੇਖਿਆ ਕਰੋ, ਆਪਾਂ ਗੱਲ ਕੀਤੀ ਸੀ ਮੇਨਟੇਨੈਂਸ ਦੇਖਿਆ ਕਰੋ। ਬਹੁਤ ਸਾਰੇ ਫਲੀਟ ਨੇ 50,000 ਤੇ 55,000 ਤੇ ਆਇਲ ਚੇਂਜ ਕਰਦੇ ਨੇ, ਉਹ ਆਈਡਲ ਟਾਈਮ ਵਿੱਚ ਕਾਊਂਟ ਹੀ ਨਹੀਂ ਕਰਦੇ। ਜੇ ਤੁਸੀਂ ਆਈਡਲ ਟਾਈਮ ਕਾਊਂਟ ਕਰੋ ਤਾਂ 20-25,000 ਤੋਂ ਮੈਕਸਿਮਮ ਜ਼ਿਆਦਾ ਆਇਲ ਚੇਂਜ ਨਾ ਕਰਾਓ। ਇਹਦੇ ਨਾਲ ਆਪਾਂ ਹੋਰ ਵੀ ਬਹੁਤ ਸਾਰੀ ਡਿਸਕਸ ਕੀਤੀਆਂ। ਜਿਹੜਾ ਇੰਪੋਰਟੈਂਟ ਇਸ਼ੂ ਆ ਆਪਣੀ ਕਮਿਊਨਿਟੀ ਵਾਸਤੇ ਉਹ ਹੈਗਾ DPF। ਜਦੋਂ ਅਸੀਂ ਵੀ DPF ਦਾ ਕੰਮ ਸ਼ੁਰੂ ਕੀਤਾ ਸੀ ਸਾਨੂੰ ਇਹਨਾਂ ਨਹੀਂ ਅੰਡਰਸਟੈਂਡਿੰਗ ਸੀਗੀ, ਸਾਨੂੰ ਨੌਲੇਜ ਨਹੀਂ ਸੀਗੀ। ਸਾਨੂੰ ਕਸਟਮਰ ਸਾਨੂੰ ਜਿਹੜੇ ਮਕੈਨਿਕ ਨੇ ਉਹਦੇ ਤੇ ਡਿਪੈਂਡ ਕਰ ਰਿਹਾ ਹੁੰਦਾ ਕੀ ਦੱਸਦਾ। ਬਹੁਤ ਸਾਰੇ ਮਕੈਨਿਕ ਇਸ ਤਰ੍ਹਾਂ ਨੇ ਜਿਹੜੇ ਧੱਕੇ ਨਾਲ ਮਕੈਨਿਕ ਬਣੇ ਨੇ, ਉਹਨਾਂ ਨੇ ਸਾਨੂੰ ਦੱਸ ਦੇਣਾ ਕਿ ਜੀ ਤੁਹਾਡਾ ਟਰੱਕ ਦਾ ਡੈਫ ਫਿਲਟਰ ਅੰਦਰੋਂ ਕ੍ਰੈਕ ਹੋ ਗਿਆ। ਉਹ ਭਾਈ ਤੈਨੂੰ ਕਿੱਦਾਂ ਪਤਾ ਲੱਗਿਆ? ਬਾਜੀ ਕ੍ਰੈਕ ਹੋ ਗਿਆ। ਉਹ ਖੋਲਿਆ ਜਾਏ, ਜਦੋਂ ਦੇਖਦੇ ਸੀ ਖੋਲ ਕੇ ਉਹ ਕ੍ਰੈਕ ਹੀ ਨਿਕਲਦਾ ਸੀ। ਉਹਦੀ ਰੀਜ਼ਨ ਸੀ ਉਹ ਜਦੋਂ ਖੋਲਦੇ ਸੀ ਉਹਨਾਂ ਨੇ ਥੋੜਾ ਜਿਹਾ ਜ਼ੋਰ ਲਾਇਆ ਤੇ ਟੁੱਟ ਗਿਆ। ਅੱਛਾ, ਉਹਦੇ ਬਾਅਦ ਜਿਹੜਾ DPF ਦਾ ਮਕਸਦ ਉਹਨਾਂ ਨੇ ਕਿਹਾ ਜੀ DPF ਫਿਲਟਰ ਨੂੰ ਨਿਕਾਲ ਕੇ ਕਰ ਲਓ। ਫਿਰ ਹਰ ਦੂਜੀ ਗੱਲ ਤੇ ਤੁਹਾਡਾ ਜਿਹੜਾ ਸਿਸਟਮ ਆ 1 ਬਾਕਸ ਉਹ ਖਤਮ ਹੋ ਗਿਆ, ਨਵਾਂ ਪਾ ਲਓ। ਉਹ ਕਿੱਦਾਂ ਖਤਮ ਹੋ ਗਿਆ? ਹੁਣ ਜਦੋਂ ਆਪਾਂ DPF ਸਿਸਟਮ ਸ਼ੁਰੂ ਕੀਤਾ ਸਾਨੂੰ ਪਤਾ ਲੱਗਿਆ ਕਿ ਭਾਈ ਇਹਦੇ ਅੰਦਰ 1 ਬਾਕਸ ਦੇ ਅੰਦਰ ਇਹ ਖਾਲੀ ਡੱਬਾ ਹੀ ਹੈਗਾ, ਇਹਦੇ ਅੰਦਰ ਹੋਰ ਕੁਝ ਨਹੀਂ ਹੈਗਾ। ਇਹ ਜਿਵੇਂ ਉਹ ਬਿਸਕੁਟਾਂ ਦਾ ਡੱਬਾ ਨਹੀਂ ਹੁੰਦਾ ਟਿਨ ਦਾ, ਉਹ ਟਿਨ ਦਾ ਡੱਬਾ ਹੀ ਹੈਗਾ। ਇਹਦੇ ਅੰਦਰ ਸੈਂਸਰ ਲੱਗੇ, ਇਹਦੇ ਅੰਦਰ DOC ਲੱਗਾ, ਇਹਦੇ ਅੰਦਰ SCR ਲੱਗਾ, ਇਹਦੇ ਅੰਦਰ ਹੋਰ ਚੀਜ਼ਾਂ ਲੱਗੀਆਂ। ਉਹਦੇ ਅੰਦਰ ਜਿਹੜਾ ਕੰਪੋਨੈਂਟ ਖਰਾਬ ਹੁੰਦਾ ਉਹ ਆਪਾਂ ਠੀਕ ਕਰਾਣਾ। ਪਰ ਉਹ ਤੋਂ ਜ਼ਿਆਦਾ ਇੰਪੋਰਟੈਂਟ ਜਿਹੜੀ ਚੀਜ਼ ਹੈ ਉਹਦੀ ਮੇਨਟੇਨੈਂਸ ਕਰਨਾ। ਜੇ ਮੇਨਟੇਨੈਂਸ ਨਾ ਕੀਤੀ ਜਾਵੇ, ਜੇ ਖਾਲੀ ਫਿਲਟਰ ਨੂੰ ਕੱਢ ਕੇ ਤੁਸੀਂ ਚੇਂਜ ਕਰ ਲਓ ਜਾਂ ਠੀਕ ਕਰ ਲਓ ਜਾਂ ਉਹਨੂੰ ਸਾਫ਼ ਕਰ ਲਓ, ਉਹਦਾ ਵੀ ਤੁਹਾਨੂੰ ਪੂਰਾ ਪ੍ਰੋਸੈਸ ਪਤਾ ਹੋਣਾ ਚਾਹੀਦਾ ਕਿ ਜਿਹੜਾ ਐਸ਼ ਆ ਇਹ ਬਰਨ ਨਹੀਂ ਹੁੰਦੀ। ਦੋ ਚੀਜ਼ਾਂ ਹੁੰਦੀਆਂ ਜਿਹੜੇ ਫਿਲਟਰ 'ਚ ਰੁਕਦੀਆਂ ਨੇ, ਜਿਹਦੇ ਵਾਸਤੇ ਫਿਲਟਰ ਬਣਿਆ। ਇੱਕ ਹੁੰਦੀ ਐਸ਼, ਇੱਕ ਹੁੰਦਾ ਸੂਟ। ਸੂਟ ਜਿਹੜਾ ਹੈਗਾ ਉਹਨੂੰ ਤੁਸੀਂ ਆਪਣੀ ਜ਼ੁਬਾਨ 'ਚ ਆਪਣੀ ਭਾਸ਼ਾ 'ਚ ਕਹਿ ਸਕਦੇ ਹੋ ਅਨਬਰਨ ਫਿਊਲ, ਜਿਹਦੇ ਸ਼ਾਰਟਕਟ ਕਹਿੰਦੇ ਕੱਚਾ ਧੂਆਂ। ਕਿਉਂਕਿ ਜਿਹੜਾ 99% ਜਿਹੜਾ ਡੀਜ਼ਲ ਆ ਉਹ ਬਰਨ ਹੋ ਜਾਂਦਾ। ਬਹੁਤ ਥੋੜਾ ਡੀਜ਼ਲ ਹੈ ਜਿਹੜਾ ਬਰਨ ਨਹੀਂ ਹੁੰਦਾ। ਉਹਦੇ ਡਿਫਰੈਂਟ ਕਾਰਨ ਨੇ। ਇੱਕ ਤਾਂ ਹੈਗੀ ਐਫੀਸ਼ੀਐਂਸੀ, ਇੱਕ ਹੁੰਦਾ ਟਰੱਕ ਦੇ ਜਿਹੜੀ ਆ ਇੰਜਨ ਬਲੋ ਕਰਦਾ ਹੈ, ਉਹਦੀ ਵਜ੍ਹਾ ਤੋਂ ਵੀ ਹੋ ਸਕਦਾ ਹੈ। ਉਹਦਾ ਜਿਹੜਾ ਹੈਗਾ ਅੱਗੇ ਜਿਹੜਾ ਫਿਲਟਰ ਲੱਗਾ ਹੁੰਦਾ ਹੈ ਉਹ ਕਮਜ਼ੋਰ ਹੋ ਸਕਦਾ ਹੈ, ਉਹਦੀ ਵਜ੍ਹਾ ਤੋਂ ਵੀ ਹੋ ਸਕਦਾ ਹੈ। ਮਤਲਬ ਬਹੁਤ ਸਾਰੀ ਚੀਜ਼ਾਂ ਨੇ ਜਿਹਦੀ ਵਜ੍ਹਾ ਤੋਂ ਕੱਚਾ ਧੂਆਂ ਬਣਦਾ ਹੈ। ਜੇ ਤੁਹਾਡਾ ਇੰਜੈਕਟਰ ਸਹੀ ਨਹੀਂ ਚੱਲ ਰਿਹਾ, ਜੇ ਤੁਹਾਡਾ ਟਿਊਨਅਪ ਚਾਹੀਦੀ ਹੈ, ਉਹਦੀ ਵਜ੍ਹਾ ਤੋਂ ਕੱਚਾ ਧੂਆਂ ਬਹੁਤ ਜ਼ਿਆਦਾ ਬਣਦਾ, ਜਿਹਨੂੰ ਆਪਾਂ ਸੂਟ ਕਹਿੰਦੇ ਆ। ਕ੍ਰੈਂਕ ਕੈਸ ਫਿਲਟਰ ਜਿਹੜਾ ਹੈ ਜੇ ਉਹ ਭਰਿਆ ਹੋਏ, ਉਹਦੀ ਵਜ੍ਹਾ ਤੋਂ ਵੀ ਜਿਹੜਾ ਸੂਟ ਆ ਬਹੁਤ ਜ਼ਿਆਦਾ ਜਲਦੀ ਬਣਦਾ ਹੈ। ਉਹ ਜਦੋਂ ਫਿਲਟਰ 'ਚ ਜਾਂਦਾ ਹੈ, ਫਿਲਟਰ ਜਾ ਕੇ ਟਰੱਕ 'ਚ ਐਕਟਿਵ ਜਾਂ ਪੈਸਿਵ ਰੀਜਨ ਲੱਗਦਾ ਹੈ। ਐਕਟਿਵ ਦਾ ਮਕਸਦ ਹੈ ਜਿਹੜਾ ਤੁਸੀਂ ਟਰੱਕ ਚੱਲਦੇ ਹੁੰਦਾ ਹੈ, ਗਰਮ ਹੋ ਜਾਂਦਾ ਟਰੱਕ। ਪੈਸਿਵ ਇਹ ਹੁੰਦਾ ਹੈ, ਐਕਟਿਵ ਦਾ ਮਤਲਬ ਹੈ ਜਿਹੜਾ ਟਰੱਕ ਰੀਜਨ ਲਾਉਂਦਾ ਹੈ। ਪੈਸਿਵ ਦਾ ਮਤਲਬ ਹੁੰਦਾ ਟਰੱਕ ਗਰਮ ਹੁੰਦਾ ਚੱਲਦੇ, ਉਹ ਸਾਫ਼ ਕਰਦਾ, ਜਾਂ ਫੋਰਸ ਰੀਜਨ ਲਾ ਕੇ ਤੁਸੀਂ ਉਹਨੂੰ ਸਾਫ਼ ਕਰ ਸਕਦੇ ਹੋ। ਪਰ ਜਿਹੜਾ ਐਸ਼ ਆ, ਐਸ਼ ਜਿਹੜਾ ਹੁੰਦਾ ਹੈ ਇਹ ਐਡੀਟਿਵ ਹੁੰਦੇ ਨੇ ਜਿਹੜੇ ਡੀਜ਼ਲ 'ਚ ਪਾਏ ਜਾਂਦੇ, ਜਿਹੜੇ ਡੀਜ਼ਲ ਨੂੰ ਇੰਪਰੂਵ ਕਰਨ ਵਾਸਤੇ, ਜਿਹਦੇ 'ਚ ਸਲਫਰ ਇੱਕ ਆ। ਇਹ ਨਾਨ ਆਰਗੈਨਿਕ ਕੰਪੋਨੈਂਟ ਆ, ਇਹ ਕਦੀ ਵੀ ਬਰਨ ਨਹੀਂ ਹੁੰਦਾ। ਇਹ ਜਦੋਂ ਫਿਲਟਰ 'ਚ ਜਾਂਦਾ ਹੈ, ਫਿਲਟਰ ਭਰਦਾ ਜਾਂਦਾ ਹੈ, ਫਿਰ ਜਿਹੜਾ ਸੂਟ ਦੀ ਜਗ੍ਹਾ ਵੀ ਖਤਮ ਹੋ ਜਾਂਦੀ ਹੈ। ਆਪਣੇ ਬੰਦੇ ਸੋਚਦੇ ਨੇ ਕਿ ਫਿਲਟਰ ਨੂੰ ਕੱਢ ਕੇ ਉਹਨੂੰ ਜੇ ਹੀਟਅਪ ਕਰਾ ਲਈਏ ਉਹਦੇ ਨਾਲ ਜਿਹੜਾ ਸਾਫ਼ ਹੋ ਜਾਏਗਾ, ਜਿਹੜਾ ਰੈਗੂਲਰ ਟੈਕਨੋਲੋਜੀ ਹੈ। ਪਰ ਉਹਦੇ ਨਾਲ ਵੀ ਕੰਮ ਨਹੀਂ ਹੁੰਦਾ। ਹੁਣ ਮੇਰੀ ਆਪਣੀ ਐਗਜ਼ਾਮਪਲ ਹੈ, ਸਾਡਾ ਆਪਣਾ ਟਰੱਕ ਆ, ਉਹਦਾ ਅਸੀਂ ਫਿਲਟਰ ਕਢਾ ਕੇ ਪਹਿਲਾਂ, ਜਦੋਂ ਸਾਡੇ ਕੋਲ ਸਿਸਟਮ ਨਹੀਂ ਸੀਗਾ, ਉਹਨੂੰ ਅਸੀਂ ਬੇਕ ਕਰਾ ਲਿਆ। ਬੇਕ ਕਰਾ ਕੇ ਬੜਾ ਸੋਹਣਾ ਜਿਹਾ ਵਾਈਟ ਕਲਰ ਦਾ ਹੋ ਕੇ ਆ ਗਿਆ। ਅਸੀਂ ਲਾਤਾ ਕਲੈਂਪ ਕਲੂੰਪ ਲਾ ਕੇ, ਐਫੀਸ਼ੀਐਂਸੀ ਫਿਰ ਨਾ ਠੀਕ ਹੋਈ। ਫਿਰ ਆਪਣੇ ਕੋਲ ਇੱਕ ਸਿਸਟਮ ਆ ਗਿਆ ਜਿਹੜਾ DPF ਦਾ ਸੀ, ਉਹਦਾ ਪ੍ਰੋਸੈਸ ਕੀਤਾ, ਉਹ ਬਿਲਕੁਲ ਠੀਕ ਹੋ ਗਿਆ। ਕਹਿਣ ਦਾ ਮਕਸਦ ਜਿਹੜਾ ਕੈਮੀਕਲ ਹੈ ਨਾ, ਇਹ ਐਸ਼ ਨੂੰ ਡਿਜ਼ੋਲਵ ਕਰ ਲੈਂਦਾ। ਹੋਰ ਕੋਈ ਕੈਮੀਕਲ ਮਾਰਕੀਟ 'ਚ ਨਹੀਂ ਹੈਗਾ ਜਿਹੜਾ ਐਸ਼ ਨੂੰ ਡਿਜ਼ੋਲਵ ਕਰ ਸਕੇ। ਦੂਜਾ ਜਿਹੜਾ ਸਾਡਾ DPF ਕਲੀਨਿੰਗ ਹੈਗਾ, ਇਹ DOC, SCR, ਸੈਂਸਰਸ, ਹੋਜ਼ਿਸ, ਹਰ ਚੀਜ਼ ਨੂੰ ਸਾਫ਼ ਕਰਦਾ ਹੈ। ਹੁਣ ਆਪਣੇ ਬਹੁਤ ਸਾਰੇ ਇਸ ਤਰ੍ਹਾਂ ਦੇ ਕਸਟਮਰ ਨੇ ਜਿਹੜੇ ਸਾਨੂੰ ਚੈਲੰਜ ਕਰਦੇ ਨੇ, ਕਹਿੰਦੇ ਸਾਡੇ ਕੋਲ ਵੱਡੀਆਂ ਫਲੀਟਾਂ ਨੇ, ਸਾਡਾ ਸਿਸਟਮ ਚੱਲਦਾ ਹੈ, ਅਸੀਂ ਆਲਰੇਡੀ ਫਿਲਟਰ ਚੇਂਜ ਕਰ ਦਿੰਦੇ ਹਾਂ। ਅਸੀਂ ਕਹਿੰਦੇ ਚਲੋ ਠੀਕ, ਕੋਈ ਗੱਲ ਨਹੀਂ, ਸਾਨੂੰ ਇੱਕ ਵਾਰੀ ਟਰਾਈ ਕਰਕੇ ਦੇਖ ਲਓ। ਜਦੋਂ ਉਹ ਪ੍ਰੋਸੈਸ ਕਰਦੇ ਨੇ, ਸਭ ਤੋਂ ਪਹਿਲਾਂ ਉਹ ਫਿਲਟਰ ਕੱਢਦੇ ਨੇ, ਪ੍ਰੋਸੈਸ ਕਰਕੇ ਰਾਈਟ ਅਵੇ ਫਿਲਟਰ ਕੱਢਦੇ ਨੇ, ਤੇ ਅੰਦਰ ਫਿਲਟਰ ਜਿਹੜਾ ਆਂਡੇ ਦੀ ਤਰ੍ਹਾਂ ਸਫੈਦ ਹੁੰਦਾ।
ਤੇ ਇਹਦੇ ਬਾਅਦ ਉਹਦਾ ਜਿਹੜਾ ਕੰਪਰੈਸ਼ਰ ਟੈਸਟ ਕਰਦੇ ਨੇ ਉਹ ਵੀ ਬਿਲਕੁਲ ਸਾਫ਼ ਹੁੰਦਾ। ਹੁਣ ਕਈ ਲੋਕ ਕਹਿੰਦੇ ਨੇ ਇਹਦੇ ਚ ਪਾਣੀ ਨਾਲ ਧੋ ਲਓ, ਇਹਨੂੰ ਸਰਫ ਨਾਲ ਧੋ ਲਓ। ਕਈ ਲੋਕ ਤੇ ਮੈਂ ਤੁਹਾਨੂੰ ਦੱਸਾਂ, ਤੁਸੀਂ ਹੱਸੋਗੇ, ਇੱਕ ਮੇਰਾ ਕਸਟਮਰ ਹੈਗਾ ਜਾਣਨ ਵਾਲਾ, ਉਹ ਮੈਨੂੰ ਕਹਿੰਦਾ ਭਾਜੀ ਮੈਂ ਤੇ ਡੀਜ਼ਲ ਨਾਲ ਸਾਫ਼ ਕਰਾਇਆ। ਪਰ ਡੀਜ਼ਲ ਤੁਸੀਂ ਡੀਜ਼ਲ ਉਹਦੇ ਅੰਦਰ ਪਵਾ ਰਹੇ ਹੋ, ਮੱਟੀ ਦਾ ਬਣਿਆ, ਉਹ ਕਦੀ ਸਾਫ਼ ਹੋ ਹੀ ਨਹੀਂ ਸਕਦਾ। ਜੇ ਥੋੜਾ ਬਹੁਤਾ ਵੀ ਡੀਜ਼ਲ ਰਹਿ ਗਿਆ, ਤੁਸੀਂ ਟਰੱਕ ਨੂੰ ਡੀਜ਼ਲ ਲਗਾ, ਟਰੱਕ ਨੂੰ ਅੱਗ ਲੱਗ ਜਾਣੀ ਹੈ। ਤੇ ਇਦਾਂ ਦੇ ਬਹੁਤ ਸਾਰੇ ਇਦਾਂ ਦੇ ਇਨਸੀਡੈਂਟ ਵੀ ਹੋਏ ਨੇ। ਤੇ USA DPF ਕਲੀਨ ਦਾ ਜਿਹੜਾ DPF ਕਲੀਨਿੰਗ ਹੈਗਾ, ਉਹਦੇ ਨਾਲ ਇੱਕ ਤੇ ਆਪਣੀ ਡੀਜ਼ਲ ਕੰਜ਼ੰਪਸ਼ਨ ਬੈਟਰ ਹੋ ਜਾਂਦੀ ਹੈ, ਉਹਦੇ ਬਾਅਦ ਆਪਣੀ ਪਾਵਰ ਜਿਹੜੀ ਹੁੰਦੀ ਹੈ ਟਰੱਕ ਦੀ ਪੂਰੀ ਹੋ ਜਾਂਦੀ ਹੈ, ਮੇਨਟੇਨੈਂਸ ਇੰਟਰਵਲ ਘੱਟ ਹੋ ਜਾਂਦਾ ਹੈ। ਜੇ ਤੁਸੀਂ ਆਪਣੇ 6 7 8 ਹਜ਼ਾਰ ਡਾਲਰ ਬਚਾਉਣਾ ਚਾਹੁੰਦੇ ਹੋ, ਤੁਹਾਡਾ ਟਰਬੋ ਵੀਕ ਨਾ ਹੋਏ, EGR ਨੂੰ ਪ੍ਰੋਬਲਮ ਨਾ ਆਏ, ਤੇ ਤੁਸੀਂ USA DPF ਕਲੀਨ ਦੀ ਕਿਸੇ ਲੋਕੇਸ਼ਨ ਤੇ ਜਾ ਕੇ ਆਪਣਾ 3 ਘੰਟੇ ਤੋਂ ਲੈਸ ਟਾਈਮ 'ਚ ਲੋਡ ਲੱਗਾ ਹੋਏ ਭਾਵੇਂ ਆਪਣਾ ਪੂਰਾ DPF ਸਿਸਟਮ ਕਲੀਨ ਕਰਾ ਸਕਦੇ ਹੋ। ਨਾਲ ਹੀ ਅਸੀਂ ਫॉर नो ਐਡੀਸ਼ਨਲ ਚਾਰਜ ਤੁਹਾਨੂੰ ਪੂਰੀ ਰਿਪੋਰਟ ਬਣਾ ਕੇ ਦੇਵਾਂਗੇ ਕਿ ਟਰੱਕ ਦੇ ਅੰਦਰ ਹੋਰ ਕੀ ਜਿਹੜੀ ਚੀਜ਼ਾਂ ਨੇ ਉਹ ਤੁਸੀਂ ਡਾਇਗਨੋਸ ਕਰਕੇ ਡਾਇਗਨੋਸ ਕਰਕੇ ਜੀ, नो ਐਡੀਸ਼ਨਲ ਚਾਰਜ, ਕੰਪਿਊਟਰ ਦਾ ਕੋਈ ਚਾਰਜ ਨਹੀਂ ਹੈਗਾ, ਸਾਰਾ 995 USD ਦੇ ਅੰਦਰ ਇਨਕਲੂਡਡ ਹੈ। ਤੇ ਪਲੱਸ HHO ਪ੍ਰੋਸੈਸ ਕਰਦੇ ਆ ਜਿਹਦੇ ਨਾਲ ਕਾਰਬਨ ਪਾ ਕੇ ਇੰਜਨ ਕੰਬਸਚਨ, EGR ਤੇ ਟਰਬੋ, ਉਹ ਸਾਰਾ ਸਿਸਟਮ ਵੀ ਅਸੀਂ ਸਾਫ਼ ਕਰਦੇ ਆ, नो ਐਡੀਸ਼ਨਲ ਚਾਰਜ ਜੀ। ਤੇ ਲੋਕੇਸ਼ਨਾਂ ਅਮਰੀਕਾ ਦੀ ਗੱਲ ਕੀਤੀ ਜਾਵੇ, ਕੈਨੇਡਾ 'ਚ ਤਾਂ ਚਲੋ ਚੱਲ ਹੀ ਰਿਹਾ ਹੈਗਾ, ਅਮਰੀਕਾ ਦੇ ਵਿੱਚ ਕਿਹੜੀ ਲੋਕੇਸ਼ਨ ਹੈ ਜਿੱਥੇ ਕਰਾ ਸਕਦੇ ਹੋ? ਜੀ ਇਹ ਤੁਸੀਂ ਬਿਲਕੁਲ ਠੀਕ ਕਿਹਾ। ਕੈਲੀਫੋਰਨੀਆ ਅਸੀਂ A to Z ਕਵਰ ਆ। ਸਾਡੀ ਜਿਹੜੀ ਸਭ ਤੋਂ ਸਟਰੋਂਗ ਲੋਕੇਸ਼ਨ ਆ ਜਿਹੜੀ ਸੈਕਰਾਮੈਂਟੋ, ਉਹ ਕਵਰ ਕਰਦੀ ਹੈ। ਸੈਕਰਾਮੈਂਟੋ, ਲੋਡਾਈ, ਉਧਰੋਂ ਯੂਬਾ ਸਿਟੀ, ਤੇ ਨਾਲ ਹੀ ਸਾਡੇ ਆਫ ਕੋਰਸ ਈਸਟ ਵੈਸਟ ਸੈਕਰਾਮੈਂਟੋ ਕਵਰ ਕਰਦੇ ਆ ਅਸੀਂ, ਜਿਹਨੂੰ ਬੇ ਏਰੀਆ ਕਹਿੰਦੇ ਆ। ਉਹਦੇ ਬਾਅਦ ਸਾਡੀ ਇੱਕ ਹੋਰ ਲੋਕੇਸ਼ਨ ਆ, ਉਹ ਹੈਗੀ ਆਪਣਾ ਓਕਲੈਂਡ 'ਚ। ਉਹਦੇ ਬਾਅਦ ਆਪਣੀ ਲੋਕੇਸ਼ਨ ਹੈਗੀ, ਹੁਣ ਆਪਾਂ ਸ਼ੁਰੂ ਕਰ ਦਿੱਤੀ ਹੈ ਫ੍ਰਿਜ਼ਨੋ ਵਿੱਚ, ਅੱਜ ਤੋਂ ਸ਼ੁਰੂ ਹੋ ਗਈ ਆ। ਉਹਦੇ ਬਾਅਦ ਆਪਣੀ ਬੇਕਰਫੀਲਡ ਹੈਗੀ ਜਿਹੜੀ ਹੈਡ ਆਫਿਸ ਲੋਕੇਸ਼ਨ ਆ, ਉਹਦੇ ਬਾਅਦ ਫੌਂਟੈਨਾ ਲੋਕੇਸ਼ਨ ਹੈਗਾ। ਉਧਰੋਂ ਆਪਾਂ ਜਾਈਏ ਤੇ ਇੰਡੀਅਨਾਪੋਲਿਸ ਲੋਕੇਸ਼ਨ ਆ ਜਿਹੜੀ ਮਿਡ ਵੈਸਟ ਨੂੰ ਕਵਰ ਕਰ ਰਹੀ ਆ। ਪੈਂਸਿਲਵੇਨੀਆ ਲੋਕੇਸ਼ਨ ਆ ਜਿਹੜੀ ਹੈ ਪੈਂਸਿਲਵੇਨੀਆ ਨੂੰ ਕਵਰ ਕਰ ਰਹੀ ਆ। ਸੂਨ ਅਸੀਂ ਜਿਹੜਾ ਫਲੋਰੀਡਾ ਤੇ ਟੈਕਸਸ 'ਚ ਵੀ ਸ਼ੁਰੂ ਕਰਨ ਲੱਗੇ ਨੇ, ਉਹਨਾਂ ਦੀ ਟ੍ਰੇਨਿੰਗ ਜਿਹੜਾ ਉਹਦਾ ਪ੍ਰੋਸੈਸ ਚੱਲਦਾ, ਤੇ ਉਹ ਵੀ ਤੁਹਾਨੂੰ ਅਪਡੇਟ ਕਰ ਦਾਂਗੇ। ਬਾਕੀ ਕੈਨੇਡਾ ਤੁਹਾਡਾ ਪ੍ਰੋਗਰਾਮ ਚੱਲਦਾ ਹੈ ਆਪਣਾ ਜਿਹੜਾ ਬਹੁਤ ਪਪੂਲਰ ਆ ਪੰਜਾਬੀ ਰੇਡੀਓ ਦਾ, ਪੰਜਾਬ ਰੇਡੀਓ ਦਾ, ਉਹਦੇ 'ਚ ਆਪਾਂ ਕੈਲਗਰੀ, BC, ਮੈਨੀਟੋਬਾ, ਓਨਟਾਰੀਓ, ਉਹਦੇ ਬਾਅਦ GTA, ਉਹਦੇ ਬਾਅਦ ਜਿਹੜੀ ਲੇਟੈਸਟ ਲੋਕੇਸ਼ਨ ਆ ਉਹ ਹੈਗੀ ਆਪਣੀ ਮੌਂਟਰੀਆਲ। ਉਹਦੇ ਬਾਅਦ ਓਨਟਾਰੀਓ 'ਚ ਤੁਹਾਨੂੰ ਪਤਾ ਓਨਟਾਰੀਓ ਬਹੁਤ ਵੱਡਾ, ਉਹਦੇ 'ਚ ਬਹੁਤ ਸਾਰੇ ਸਿਟੀ ਨੇ ਕੈਲੀਫੋਰਨੀਆ ਦੀ ਤਰ੍ਹਾਂ, ਜਿਹਦੇ 'ਚ ਲੰਡਨ, ਸਾਰਨੀਆ, ਉਹ ਸਾਰੀ ਚੀਜ਼ਾਂ ਜਿਹੜੀਆਂ ਨੇ, ਸੌਰੀ ਮੈਂ ਮਿਕਸ ਕਰ ਜਾਂਦਾ ਨਾ, ਤੇ ਉਹ ਸਾਰੀ ਜਗ੍ਹਾ 'ਚ ਵੀ ਅਸੀਂ ਕਵਰ ਕਰਦੇ ਹਾਂ। ਸੇਮ ਪ੍ਰਾਈਸ ਆ USD 995, ਪੂਰਾ ਪ੍ਰੋਸੈਸ ਹੋਏਗਾ ਤੇ ਉਹਦੇ ਬਾਅਦ ਰਿਜ਼ਲਟ ਤੁਹਾਨੂੰ ਦੇਣਗੇ, ਤੇ ਉਹਦੇ ਬਾਅਦ ਤੁਹਾਨੂੰ ਰਿਪੋਰਟ ਵੀ ਬਣਾ ਕੇ ਦੇਣਗੇ। ਕੋਈ ਹੋਰ ਹਾਰਡਵੇਅਰ ਫੇਲਿਅਰ ਉਹਨੂੰ ਠੀਕ ਕਰਾਂਗੇ। ਜੇ ਤੁਹਾਡਾ ਟਰੱਕ ਡੀ ਰੇਟ ਆ ਉਹ ਵੀ ਅਸੀਂ ਠੀਕ ਕਰ ਦਿੰਦੇ ਹਾਂ 995 'ਚ। ਪਰ ਮੇਰੀ ਰਿਕੁਐਸਟ ਆ, ਡੀ ਰੇਟ ਦਾ ਵੇਟ ਨਾ ਕਰੋ, ਟਰੱਕ ਦਾ ਜਿਹੜਾ ਮੇਨਟੇਨੈਂਸ ਇੰਟਰਵਲ ਸਾਲ 'ਚ ਇੱਕ ਵਾਰੀ ਕਰਾ ਲਿਆ ਕਰੋ। DPF ਸਿਸਟਮ ਕਲੀਨ, USA DPF ਕਲੀਨ ਤੋਂ ਤੁਹਾਡੇ ਬਹੁਤ ਜ਼ਿਆਦਾ ਪੈਸੇ ਬਚ ਜਾਣੇ। ਜੀ ਬਿਲਕੁਲ ਜੀ। ਵੈਸੇ ਵੀ ਜੇਕਰ ਤੁਸੀਂ ਟਰੱਕ ਦਾ ਡਾਇਗਨੋਸਟ ਕਰਾਉਣਾ, ਪਤਾ ਕਰਨਾ ਹੋਵੇ ਕਿ ਪ੍ਰੋਬਲਮ ਕੀ ਹੈ, ਕੰਪਿਊਟਰ ਲਾਉਣ ਦਾ 200-250 ਰੁਪਈਆ ਚਾਰਜ ਕਰ ਲੈਂਦੇ ਨੇ, ਤੇ ਇਹ ਤੁਸੀਂ ਨਾਲ ਤੁਹਾਡਾ ਟਰੱਕ ਡਾਇਗਨੋਸਟ ਕਰ ਦੇਣਾ ਤੇ 995 ਦੇ ਵਿੱਚ ਤੁਹਾਡਾ ਡੈਫ ਵੀ ਕਲੀਨ ਹੋ ਜਾਣਾ। ਤੇ ਬਹੁਤ ਸਸਤੇ ਰੇਟ ਤੇ ਵਧੀਆ ਕੰਮ ਹੋ ਰਿਹਾ ਜੀ। ਤੁਸੀਂ ਟੀਵੀ ਦੇ ਉੱਪਰ ਦਿੱਤੇ ਗਏ ਨੰਬਰ ਦੇ ਉੱਪਰ ਕਾਲ ਕਰ ਸਕਦੇ ਹੋ। ਬਾਕੀ ਸਈਦ ਭਾਜੀ ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਐਮ ਇੱਕ ਚੀਜ਼ ਮੈਂ ਜਲਦੀ ਨਾਲ ਦੱਸਣੀ ਆ ਆਪਣੇ ਭੈਣ ਭਰਾਵਾਂ ਨੂੰ, ਮੇਰੇ ਕੋਲ 2 ਮਿੰਟ ਵੀ ਨਹੀਂ ਰਹਿ ਗਏ, ਮੈਨੂੰ ਪਤਾ ਬਹੁਤ ਰੇਟ ਵੱਧ ਗਿਆ ਜੀ ਇਸ ਵੇਲੇ। ਡਰਾਈ ਦਾ ਵੇਟ ਜਿਹੜਾ ਹੈਗਾ, ਤੁਸੀਂ ਹੈਰਾਨ ਹੋ ਜਾਓਗੇ, $2.70 ਐਵਰੇਜ ਚੱਲਦਾ USA 'ਚ। ਵੈਰੀ ਗੁੱਡ। $2.70। ਜੇ ਤੁਸੀਂ ਮਿਡਵੈਸਟ 'ਚ ਦੇਖੋ $2.79 ਚੱਲਦਾ ਡਰਾਈ ਦਾ ਲਈ। ਉਹਦੇ ਬਾਅਦ ਨੈਗੋਸ਼ੀਏਸ਼ਨ ਤੇ ਉਹਦੇ ਬਾਅਦ ਅੱਗੇ ਗੱਲ ਜਾਂਦੀ ਆ। ਰੀਫਰ ਦਾ ਚਾਹੀਏ ਤੇ ਮੈਂ ਤੁਹਾਨੂੰ ਦੱਸ ਰਿਹਾ, ਮੈਂ ਹੈਰਾਨ ਹੋ ਗਿਆ। ਰੀਫਰ ਦਾ ਕੰਟਰੈਕਟ ਇਸ ਵੇਲੇ ਹੈਗਾ $2.88 ਕੰਟਰੈਕਟ, ਠੀਕ ਹੈ, ਐਵਰੇਜ ਜੀ। ਭਾਈ ਤੁਸੀਂ ਸੋਚੋਗੇ ਇਹਦਾ ਸਪੌਟ ਰੇਟ ਕਿੰਨਾ ਹੈਗਾ ਅੱਜ ਜੀ? $3.12। ਵਾਹ। ਰੀਫਰ ਦਾ $3.12 ਚੱਲਦਾ। ਜੇ ਮਿਡਵੈਸਟ ਦੇਖੀਏ $3.33। ਹੋਰ ਉਹਦੇ ਨਾਲ ਤੁਸੀਂ ਹੈਰਾਨੀ ਦੀ ਗੱਲ ਮੈਂ ਤੁਹਾਨੂੰ ਦੱਸਦਾ, ਜਿਹੜਾ ਫਲੈਟ ਬੈਡ ਹੈਗਾ, ਫਲੈਟ ਬੈਡ ਦਾ ਹੁਣ ਮੌਸਮ ਸ਼ੁਰੂ ਹੋ ਰਿਹਾ ਆਲਰੇਡੀ, ਜਿਹੜਾ ਫਲੈਟ ਬੈਡ ਦਾ ਸਪੌਟ ਰੇਟ ਆ $3.34 ਚੱਲਦਾ। ਇਹ ਸਾਰੇ ਰੇਟ ਜਿਹੜੇ ਨੇ ਬਹੁਤ ਤਗੜੇ ਚੱਲਦੇ ਨੇ, ਤੇ ਬੈਸਟ ਟਾਈਮ ਹੈਗਾ। ਕੰਪਨੀਆਂ ਆਪਣੇ ਟਰੱਕ ਨੂੰ ਇੰਨੀ ਜਲਦੀ ਵਧਾ ਨਹੀਂ ਸਕਦੀਆਂ, ਪਰ ਓਨਰ ਬਿਲਡਰ ਨੂੰ ਬਹੁਤ ਜ਼ਿਆਦਾ ਬੈਨੀਫਿਟ ਆ। ਜੇ ਤੁਸੀਂ ਓਨਰ ਬਿਲਡਰ ਬਣਨਾ ਚਾਹੋ, USA ਟਰੱਕ ਸੇਲ ਕੋਲ 505 ਹਾਰਸ ਪਾਵਰ ਦੇ ਬਹੁਤ ਤਗੜੇ ਟਰੱਕ ਆ ਗਏ ਨੇ, ਫਰੇਟ ਲਾਈਨਰ। ਤੁਸੀਂ ਸਾਡੀ ਵੈਬਸਾਈਟ ਤੇ ਚੈੱਕ ਕਰ ਸਕਦੇ ਹੋ ਜਾਂ ਸਾਨੂੰ ਕਾਲ ਕਰ ਸਕਦੇ ਹੋ।
ਥੈਂਕ ਯੂ ਭਾਜੀ। ਬਿਲਕੁਲ ਜੀ, ਕੰਮ ਤਾਂ ਵਧਣੇ ਹੀ ਸੀਗੇ। ਅਸੀਂ ਵੀ ਬੜੇ ਪ੍ਰੋਗਰਾਮਾਂ ਦੇ ਵਿੱਚ ਬੜੇ ਮਹੀਨਿਆਂ ਤੋਂ ਲੱਗੇ ਹੋਏ ਸੀਗੇ ਫੋਰਕਾਸਟਿੰਗ ਕਰਨ, ਪਰ ਆ ਥੋੜਾ ਜਿਹਾ ਡੀਜ਼ਲ ਨੇ ਚਿੰਤਾ ਜ਼ਰੂਰ ਵਧਾਈ ਹੈ। ਬਾਕੀ ਕੰਮਕਾਰ ਤਾਂ ਵਧਣੇ ਸੀਗੇ ਤੇ ਆਸ ਤੋਂ ਉਮੀਦ ਕਰਦੇ ਹਾਂ ਕਿ ਜਲਦੀ ਜਿਹੜੇ ਜੰਗ ਵਾਲਾ ਜਿਹੜੀ ਵਿਪਤਾ ਹੈ ਨਿਬੜੇਗੀ ਤੇ ਕੰਮਕਾਰ ਬੈਟਰ ਹੋਣਗੇ ਜੀ, ਕਿਉਂਕਿ ਟਰੱਕਿੰਗ ਜਿਹੜੀ ਹੈ ਬੰਦਾ ਸਿੱਧੇ ਜਾਂ ਸਿੱਧੇ ਤੌਰ ਤੇ ਅਮਰੀਕਾ ਦੇ ਵਿੱਚ ਹਰ ਕੋਈ ਜੁੜਿਆ ਹੋਇਆ ਹੈਗਾ ਤੇ ਬਹੁਤ ਮਾਰਕੀਟ ਇਹਦੇ ਉੱਪਰ ਡਿਪੈਂਡ ਕਰਦੀ ਹੈ। ਸੁਨਿਆਰੇ ਦੀਆਂ ਦੁਕਾਨਾਂ ਵਾਲੇ ਸੋਨੇ ਵਾਲੇ ਇਸ ਵੇਲੇ ਵਿਹਲੇ ਹੋ ਕੇ ਬੈਠੇ ਨੇ ਕਿ ਇੱਕ ਤਾਂ ਸੋਨਾ ਮਹਿੰਗਾ ਬੜਾ ਹੈ, ਦੂਜਾ ਟਰੱਕ ਵਾਲੇ ਬਾਲੇ ਜਾਂਦੇ ਸੀਗੇ ਸੋਨਾ ਸਾਨਾ ਖਰੀਦਣ। ਤੇ ਚਲੋ ਆਸ ਉਮੀਦ ਕਰਦੇ ਹਾਂ ਜੀ ਸਾਰੀ ਮਾਰਕੀਟ ਠੀਕ ਹੋਊਗੀ, ਕੰਮਕਾਰ ਬਿਹਤਰ ਹੋਣਗੇ। ਸਹੀਦ ਭਾਜੀ ਬਹੁਤ ਬਹੁਤ ਸ਼ੁਕਰੀਆ ਜੀ, ਆਮ ਚਾਰਾਂ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤਾ, ਧੰਨਵਾਦ। ਥੈਂਕ ਯੂ ਜੀ, ਸਭ ਨੂੰ ਸਤਿ ਸ੍ਰੀ ਅਕਾਲ, ਨਮਸਕਾਰ ਤੇ ਅਸਲਾਮ ਅਲੈਕੁਮ।